ਰੋਗਾਂ ਵਿੱਚੋਂ ਰੋਗ ਮੁਹੰਮਦ ਜਿਸ ਦਾ ਨਾਮ ਵਿਛੋੜਾ। ਤੇ ਫੇਰ ਕੀ ਹੋ ਗਿਆ, ਇੱਕ ਦੂਜੇ ਦੇ ਵਿਆਹ ਸ਼ਾਦੀਆਂ ਤੇ ਮੈਂ ਇੱਕ ਭਰਾ ਢਿੱਲਾ ਪੈ ਜਾਂਦਾ, ਦੂਜੇ ਨੂੰ ਗਵਾਂਢੀ ਨੂੰ ਆਵਾਜ਼ ਮਾਰਦਾ ਆਪਣੇ ਭਰਾ ਨੂੰ ਵੀ ਭੱਜ ਕੇ ਆਈ ਵੀ ਬਾਪੂ ਨੂੰ ਹਸਪਤਾਲ ਲੈ ਕੇ ਜਾਣਾ। ਅੰਬੀਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ। ਅੱਛਾ ਉੱਤੇ ਕਰ ਉਹ ਆ ਗਿਆ ਲਾ ਮੇਰਾ ਮੋਬਾਈਲ ਦੇ ਦੇ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਾਕੀ ਨਾਸਿਰ ਭਾ ਹੋਰਾਂ ਨੂੰ ਇਹ ਕਹਿਣਾ ਚਾਹੁੰਦਾ ਅੱਗੇ ਕਿਸੇ ਨੂੰ ਬੱਟੂ ਸਾਹਿਬ ਨੂੰ ਇਧਰ ਅੱਗੇ ਕੋਈ ਨਾ ਆਵੇ ਕਿ ਤੁਸੀਂ ਆਰਗੇਨਾਈਜ਼ ਕਰਦੇ ਹੋ, ਆਲਰੇਡੀ ਬਹੁਤ ਖੇਚਲਾਂ ਚੋਂ ਬਹੁਤ ਮਿਹਨਤ ਮੁਸ਼ੱਕਤ ਚੋਂ ਲੰਘਦੇ ਹੋ। ਜੇ ਮਹਿਸੂਸ ਹੁੰਦਾ ਤਾਂ ਸਾਡੇ ਹਿੱਸੇ ਵੀ ਡਿਊਟੀ ਲਾ ਦਿਆ ਕਰੋ ਜਿਹੜੀ ਲਾਉਣੀ ਹੈ, ਚਾਹੇ ਉਹ ਸਦਾਰਤ ਦੀ ਹੋਵੇ, ਚਾਹੇ ਉਹ ਆਰਗੇਨਾਈਜ਼ਿੰਗ ਦੀ ਹੋਵੇ, ਚਾਹੇ ਜਿਹੜੀ ਵੀ ਡਿਊਟੀ ਤੁਹਾਨੂੰ ਲੱਗਦਾ ਸਾਡੇ ਲਾਈਕ ਜਿਹੜੀ ਤੁਹਾਨੂੰ ਲੱਗੇ ਉਹ ਸਾਡੀ ਲਾ ਦਿਆ ਕਰੋ ਬਿਨਾਂ ਸੋਚੇ ਸਮਝੇ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੁੰਦੇ। ਅਸੀਂ ਇੱਥੇ ਪ੍ਰਾਹੁਣੇ ਬਣ ਕੇ ਨਹੀਂ ਆਏ ਹੈਗੇ, ਇਹ ਸਾਡਾ ਆਪਣਾ ਘਰ ਹੈ। ਸਗੋਂ ਜਿੱਥੇ ਕੋਈ ਬੁਰੇ ਬਣਨ ਵਾਲਾ ਥਾਂ ਹੁੰਦਾ ਭਾਵੇਂ ਉੱਥੇ ਹੀ ਲੱਗੇ ਰਹਿੰਦੇ, ਕੋਈ ਮਸਲਾ ਨਹੀਂ, ਕਿਉਂਕਿ ਸਰਦਾਰ ਬੰਦੇ ਨਾਲ ਪੰਗਾ ਲੈਣ ਲੱਗੇ ਵੀ ਫਿਰ ਸੋਚਦੇ ਮੈਨੂੰ ਹੁਕਮ ਹੋਇਆ ਕੁਝ ਗੀਤ ਸੁਣਾਉਣ ਦਾ, ਕੁਝ ਗੱਲਾਂ ਕਰਨ ਦਾ ਤੁਹਾਡੇ ਨਾਲ। ਸੋ ਇੱਕ ਗੀਤ ਤੋਂ ਸ਼ੁਰੂ ਕਰਦੇ ਹਾਂ। ਰਾਣਾ ਸਾਹਿਬ ਬੈਠੋ ਉੱਥੇ ਜਾ ਕਿਹੜੇ ਅੱਛਾ ਉੱਤੇ ਕਰ ਉਹ ਆ ਗਿਆ ਲਾ ਮੇਰਾ ਮੋਬਾਈਲ ਦੇ ਦੇ ਥੋੜਾ ਦੇ ਦੇ। ਗੀਤ ਦੇ ਰਾਹੀਂ ਮੈਂ ਇੱਕ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਾਂਗਾ। ਆ ਜਾਓ ਸਾਰੇ ਸੱਜਣ, ਪਹਿਲਾਂ ਸਾਥ ਜਾਓ, ਬੈਠ ਜਾਓ, ਫਿਰ ਗੀਤ ਦਾ ਮਜ਼ਾ ਹੋਰ ਆਊਗਾ। ਇੱਕ ਤਾਂ ਮੱਕੀ ਜੀ ਇੱਕ ਚੀਜ਼ ਤੁਸੀਂ ਦੇਖੀ ਕਿ ਇੱਥੇ ਆ ਕੇ ਨਾ ਮੈਂ ਜਨਰਲੀ ਆ ਜਿਹੜੀ ਪੱਗ ਬੰਨੀ ਹੋਈ ਆ ਅੱਜ ਲੜ ਛੱਡ ਕੇ ਮੈਂ ਸਿਰਫ ਸਟੇਜਾਂ ਤੇ ਬੰਨ੍ਹਦਾ ਹਾਂ। ਏਦਾਂ ਆਮ ਜ਼ਿੰਦਗੀ 'ਚ ਅਸੀਂ ਬੰਨ੍ਹ ਨਹੀਂ ਪਾਉਂਦੇ ਕਿਉਂਕਿ ਉਹ ਮਾਹੌਲ ਨਹੀਂ ਮਿਲ ਪਾਉਂਦਾ ਜਾਂ ਅਸੀਂ ਅਨਕੰਫਰਟੇਬਲ ਫੀਲ ਕਰਦੇ ਹਾਂ ਕਈ ਵਾਰੀ। ਉਹਨੂੰ ਕੰਫਰਟ ਦੇ ਵਿੱਚ ਲਿਆਉਣ ਵਾਸਤੇ ਇਹ ਜਿਹੇ ਕਾਨਫਰੰਸਿਸ ਦਾ ਹੋਣਾ ਕਿੰਨਾ ਜ਼ਰੂਰੀ, ਨਾ ਸਿਰਫ ਇੱਧਰ ਉੱਧਰਲੇ ਪਾਸੇ ਵੀ। ਸਾਨੂੰ ਸਾਡੇ ਪਹਿਰਾਵੇ ਦੇ ਉੱਤੇ ਮਾਣ ਹੋ ਸਕੇ, ਸਾਨੂੰ ਸਾਡੀ ਬੋਲੀ ਦੇ ਉੱਤੇ ਮਾਣ ਹੋ ਸਕੇ। ਇਹ ਚੀਜ਼ ਕਰਨ ਵਾਸਤੇ ਨਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਜਿਹੜੇ ਆ ਉਹ ਕਰਨੇ ਪੈਣਗੇ। ਔਰ ਮੈਨੂੰ ਇਹ ਲੱਗਦਾ ਕਿ ਪੰਜਾਬੀ ਦੀ ਕਾਨਫਰੰਸ ਜਿਹੜੀ ਹੈ ਉਹ ਨਾ ਸਿਰਫ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ ਬਲਕਿ ਉਹ ਵਿਸ਼ਵ ਦੇ ਸਾਰੇ ਥਾਵਾਂ ਤੇ, ਹੁਣ ਅਮਰੀਕਾ ਤੋਂ ਸੱਜਣ ਬੈਠੇ ਨੇ, ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬੀ ਸਾਰੀ ਕੁੱਲ ਦੁਨੀਆ ਦੇ ਵਿੱਚ ਵਸਦੇ ਨੇ, ਜਿੱਥੇ ਜਿੱਥੇ ਵਸਦੇ ਨੇ ਸਾਨੂੰ ਉੱਥੇ ਉੱਥੇ ਕਾਨਫਰੰਸਿਸ ਕਰਨੀਆਂ ਚਾਹੀਦੀਆਂ। ਤੇ ਸਾਲ ਦੀ ਇੱਕ ਵੱਡੀ ਕਾਨਫਰੰਸ ਆਪਾਂ ਮਿਥ ਲਈਏ, ਜਿੱਦਾਂ ਓਲੰਪਿਕਸ ਹੋਣੇ ਹੁੰਦੇ ਆ ਤਾਂ ਪਹਿਲਾਂ ਮਿਥਿਆ ਹੁੰਦਾ ਵੀ ਅੱਜ ਓਲੰਪਿਕਸ ਇੱਥੇ ਹੋਣੇ, ਤੇ ਇਹਦੇ ਵਿੱਚ ਪੰਜਾਬੀ ਖੇਡਾਂ ਦਾ ਵੀ ਮਸਲਾ ਆਪਾਂ ਉਠਾ ਸਕਦੇ ਹਾਂ। ਜਿਹੜੀਆਂ ਸਾਡੀਆਂ ਖੇਡਾਂ ਗਵਾਚ ਰਹੀਆਂ ਨੇ, ਆਪਾਂ ਉਹਨਾਂ ਦੇ ਟੂਰਨਾਮੈਂਟ ਵੀ ਰੱਖ ਸਕਦੇ ਹਾਂ, ਆਪਾਂ ਭੰਗੜੇ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ, ਆਪਾਂ ਸੋਹਣੀਆਂ ਵਰਦੀਆਂ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ, ਰਵਾਇਤੀ ਜਿਹੜੀਆਂ ਸਾਡੀਆਂ ਪੋਸ਼ਾਕਾਂ ਨੇ ਉਹਨਾਂ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ। ਇੱਕ ਦੂਜੇ ਨਾਲ ਕਲਚਰ ਜਿਹੜੇ ਉਹ ਸ਼ੇਅਰਿੰਗ ਜ਼ਰੂਰੀ ਹੈ, ਉਹਦੇ ਤੇ ਵੀ ਕੰਮ ਕੀਤਾ ਜਾ ਸਕਦਾ ਹੈ। ਇੱਕ ਮਿੰਟ ਚੁੱਪ ਕਰੋ, ਕਈ ਬਈ ਹੋਰ ਕੰਮ ਕਰੋ। ਹੁਣ ਜੇ ਹੁਕਮ ਹੋਵੇ ਤੇ ਮੈਂ ਗੀਤ ਸੁਣਾਵਾਂ ਜੀ। ਤੁਸੀਂ ਇੱਕ ਚੀਜ਼ ਮਹਿਸੂਸ ਕਰਕੇ ਦੇਖਿਓ, ਜਦੋਂ ਅਸੀਂ ਆਪਣੇ ਹਾਣ ਪ੍ਰਾਣ ਦੀ ਗੱਲ ਕਰਦੇ ਹਾਂ ਨਾ ਕਿ ਸਾਡੇ ਹਾਣੀ ਕੌਣ ਨੇ, ਤਾਂ ਮੈਂ ਮਹਿਸੂਸ ਕਰਦਾ ਕਿ ਸਾਡਾ ਸਭ ਤੋਂ ਸੁੱਚਾ ਤੇ ਪੁਰਾਣਾ ਹਾਣੀ ਜਿਹੜਾ ਉਹ ਰੱਬ ਆਪ ਹੈ। ਕਿਉਂਕਿ ਜੇ ਆਤਮਾ ਉਹਦੇ ਹਿੱਸੇ ਚੋਂ ਨਿਕਲਿਆ ਹੋਇਆ ਇੱਕ ਛੋਟਾ ਟੁਕੜਾ, ਤਾਂ ਜਿੰਨੀ ਉਮਰ ਪਰਮਾਤਮਾ ਦੀ ਹੈ ਉਨੀ ਉਮਰ ਸਾਡੀ ਰੂਹ ਦੀ ਹੈ। ਸੋ ਉਸ ਹਾਣ ਨੂੰ ਆਪਾਂ ਸਾਰੇ ਮਹਿਸੂਸ ਕਰੀਏ, ਸਾਰੇ ਉਸ ਇੱਕ ਦੀ ਔਲਾਦ ਆ, ਉਸ ਹਾਣ ਨੂੰ ਮਹਿਸੂਸ ਕਰੀਏ ਇਸ ਗੀਤ ਦੇ ਜ਼ਰੀਏ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ। ਵੀਰ ਜੀ ਨੀਚੇ ਬੈਠ ਜਾਓ। ਮੈਂ ਤੇ ਰੱਬ ਮੇਰਾ
ਅਸੀਂ ਦੋਵੇਂ ਹਾਣੀਆਂ, ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ, ਮੁੱਦਤਾਂ ਤੋਂ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ। ਮਾਂ ਬਾਪ ਭੈਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ। ਉਹ ਸ਼ਹਿਨशाह ਮੇਰਾ, ਉਹ ਸ਼ਹਿਨशाह ਮੇਰਾ, ਮੈਂ ਉਹਦੀ ਪਟਰਾਣੀ ਆ। ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀ। ਜਦੋਂ ਕਾਇਨਾਤ ਸਿਰਜਦਾ ਹੈ, ਜਦੋਂ ਆਪਣੀ ਕਲਮ ਚਲਾਉਂਦਾ ਹੈ, ਤਾਂ ਸਾਨੂੰ ਇੱਕ ਕਿਰਦਾਰ ਦਾ ਰੂਪ ਬਣਾ ਕੇ ਦੁਨੀਆ ਤੇ ਭੇਜਦਾ ਹੈ। ਔਰ ਜਦੋਂ ਇਸ ਮਾਇਆ ਦਾ ਪਰਦਾ ਦੁਬਾਰਾ ਚੁੱਕਦਾ ਹੈ, ਤੇ ਫਿਰ ਆਪਣੇ ਆਪ ਨਾਲ ਜੋੜ ਕੇ ਰੱਬ ਵੀ ਬਣਾ ਦਿੰਦਾ ਹੈ। ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਹੈ। ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਹੈ। ਇੱਕ ਛਿਨ ਵਿੱਚ ਖੁਦ ਨਾਲ ਜੋੜ ਕੇ ਫਿਰ ਕਰਤਾਰ ਬਣਾ ਦਿੰਦਾ ਹੈ। ਉਹ ਇਸ਼ਕ ਦਾ ਬੂਟਾ ਏ, ਮੈਂ ਉਹਦੀ ਪਹਿਲੀ ਟਾਹਣੀ ਆ। ਉਹ ਇਸ਼ਕ ਦਾ ਬੂਟਾ ਏ, ਮੈਂ ਉਹਦੀ ਪਹਿਲੀ ਟਾਹਣੀ ਆ। ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀਆਂ। ਮੈਂ ਤੇ ਰੱਬ ਮੇਰਾ, ਅਸੀਂ ਦੋਵੇਂ ਹਾਣੀਆਂ। ਸ਼ੁਕਰੀਆ, ਬਹੁਤ ਧੰਨਵਾਦ। ਹੋਰ ਕੀ ਉਦੋਂ ਵੈਸੇ ਮੇਰੇ ਲਈ Allah
रहमत दामी पा खुदाया ते बाग सुका कर हरिया बूटाया सी उम्मीद मेरी दा जी कर दे मेवे परेया ते फजल तेरे दी आस करीमा ते मैनू होर गरूर ना कोई सदका पाक नबी सरवर दा बख्श खता जो होई सदका पाक नबी सरवर दा बख्श खता जो होई ते एक गुनाह ते मैनू देवण देश निकाला लख गुना मेरा मौला वेखे ते उपर दे पावन वाला लख गुना मेरा अल्लाह वेखे उपर दे पावन वाला अज़ल करे ते थर थर कंबन अज़ल करे ते थर थर कंबन उच्चियां शाना वाले फजल करे ते बख्शे जावन मैं जवी मुँह काले फजल करे ते बख्शे जावन मैं जवी मुँह काले ते जीवन जीवन झूठा नावा ते मौत खड़ी सिर ते तेरे नालों लख लख सोनी खाक अंदर जा सुते तेरे नालों लख लख सोनी खाक अंदर जा सुते ते तुर जावन दिलदार जिना दे तुर जावन दिलदार जिना दे ते कौन रोवे फिर थोड़ा रोगां विचों रोग मुहम्मद जिस दा नाम विछोड़ा रोगां विचों रोग मुहम्मद जिस दा नाम विछोड़ा ते रोगां विचों रोग अनोखा ते जिस दा नाम गरीबी ओ मुश्किल वेले छड़ जांदे ने सब रिश्तेदार करीबी मुश्किल वेले छड़ जांदे ने रिश्तेदार करीबी ते मैं रोंदी नू छड़ क्यों मां मैं रोंदी नू छड़ क्यों माही ते पा गयो डूंगियां फिकरां पाटी लीर पुरानी वांगू टंग गयो विच किकरां पाटी लीर पुरानी वांगू टंग गयो विच किकरां ते दुनिया ते
ਕਈ ਸੰਗਤਾਂ ਹੋਈਆਂ ਤੇ ਔੜਕ ਵਿਥਾਂ ਪਈਆਂ ਜਿੰਨਾ ਬਾਜ ਨਾ ਝੱਟ ਸੀ ਲੱਗਦਾ ਉਹ ਸ਼ਕਲਾਂ ਯਾਦ ਨਾ ਰਹੀਆਂ ਜਿੰਨਾ ਬਾਜ ਨਾ ਝੱਟ ਸੀ ਲੱਗਦਾ ਉਹ ਸ਼ਕਲਾਂ ਯਾਦ ਨਾ ਰਹੀਆਂ ਲੈ ਉਹ ਯਾਰ ਹਵਾਲੇ ਤੇਰੇ ਅੱਗੇ ਮੇਲੇ 4 ਦਿਨਾਂ ਦੇ ਉਸ ਦਿਨ ਹੀ ਦਿਨ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ ਉਸ ਦਿਨ ਹੀ ਦਿਨ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ ਸ਼ੁਕਰੀਆ ਤੇ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ ਤੇ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਉਹ ਰੱਬ ਦਿਆਂ ਬੰਦੇ ਰੱਬ ਕਰਕੇ ਉਸ ਰੱਬ ਨੂੰ ਜਾਣੋ ਮਜ਼ਹਬੀਓ ਵੱਖਰੇਵੇਂ ਛੱਡ ਕੇ ਇੱਕ ਪਛਾਣੋ ਉਹ ਰੱਬ ਦਿਆਂ ਬੰਦਿਓ ਰੱਬ ਕਰਕੇ ਉਸ ਰੱਬ ਨੂੰ ਜਾਣੋ ਮਜ਼ਹਬੀਓ ਵੱਖਰੇਵੇਂ ਛੱਡ ਕੇ ਇੱਕ ਪਛਾਣੋ ਭਾਵੇਂ ਜ਼ਖਮਾਂ ਨਾਲ ਚਿਹਰਾ ਲਹੂ ਲੁਹਾਨ ਹੋਵੇ ਪਰ ਮੈਂ ਮਾਨਵਤਾ ਦੇ ਚਰਨੀ ਹੰਝੂ ਡੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਔਰ ਜਾਂਦੇ ਜਾਂਦੇ ਇੱਕ ਗੱਲ ਕਿ ਆਪਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰੀਏ ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਜਾਂ ਇਬਾਦਤ 'ਚ ਬਹਿੰਦਾ ਹਾਂ ਤਾਂ ਐਂ ਲੱਗਦਾ ਕਿ ਫਿਰ ਝੋਲੀ ਕੱਢ ਲਈ ਚੁੱਕਣੇ ਤਾਂ ਹੱਥ ਸੀ ਸ਼ੁਕਰ ਦੇ ਵਿੱਚ ਪਰ ਅਸੀਂ ਝੋਲੀ ਅੱਡ ਕੇ ਬਹਿ ਜਾਂਦੇ ਹਾਂ ਜਦ ਵੀ ਆਇਆ ਨਵੀਂ ਕੋਈ ਫਰਮਾਇਸ਼ ਲੈ ਆਇਆ ਮੈਂ ਜਦ ਵੀ ਆਇਆ ਨਵੀਂ ਕੋਈ ਫਰਮਾਇਸ਼ ਲੈ ਆਇਆ ਪੂਰੀ ਕਰ ਦੇ ਦਾਤਾ ਹੋਰ ਇੱਕ ਖਾਹਿਸ਼ ਲੈ ਆਇਆ ਮੈਂ ਰੱਤੀ ਪਰ ਵੀ ਹੁੰਦਾ ਸ਼ੁਕਰਗੁਜ਼ਾਰ ਨਹੀਂ ਰੱਬਾ ਮੈਂ ਹਾਂ ਲੋੜਾਂ ਦਾ ਯਾਰ ਤੇਰਾ ਯਾਰ ਨਹੀਂ ਰੱਬਾ ਮੈਂ ਹਾਂ ਲੋੜਾਂ ਦਾ ਯਾਰ ਤੇਰਾ ਯਾਰ ਨਹੀਂ ਰੱਬਾ ਸੋ ਲੋੜਾਂ ਤੋਂ ਉੱਠ ਕੇ ਆਪਾਂ ਸੱਚੀ ਯਾਰੀ ਵੱਲ ਨੂੰ ਤੁਰੀਏ ਤੇ ਯਾਰੀ ਦਾ ਢੋਂਗ ਕਰਨਾ ਬੰਦ ਕਰਕੇ ਜੇ ਗਰਜ਼ਾਂ 'ਚ ਬੜੇ ਪਏ ਸੋ ਇਹਦੀਆਂ ਬੇਨਤੀਆਂ ਕਬੂਲ ਕਰਿਓ ਸਾਹਿਬ ਸਾਹਿਬ ਬਹੁਤ ਸ਼ੁਕਰੀਆ ਧੰਨਵਾਦ Ali da pehla number, Ali dam dam de अंदर, हुसैन लाल कलंदर, दम मस्त कलंदर, Ali da pehla number, Ali dam dam de अंदर, हुसैन लाल कलंदर, हो लाल मेरी हो लाल मेरी।
छोड़ा नहीं हो सेना असा नित दा भी छोड़ा नहीं हो सेना देवी बसड़ा दिल मोर दे जदों अखियां दे सामने तेरे नो देवी बसड़ा दिल मोर दे ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਮੈਂ ਸਭ ਤੋਂ ਪਹਿਲਾਂ ਆਪਣੇ ਦਿਲ ਦੀ ਗੱਲ ਕਹਿਣ ਲੱਗਾ ਕਿ ਮੈਂ ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਤੱਕ ਛਿਪਦਾ ਹੈ ਪੂਰੀ ਦੁਨੀਆ ਦੇਖੀ ਹੈ, ਪਰ ਜਿੰਨਾ ਚਾਹ ਇਸ ਧਰਤੀ ਨੂੰ ਦੇਖਣ ਦਾ ਅਸੀਂ ਹੋਰ ਕਿਤੇ ਵੀ ਚਾਹ ਨਹੀਂ ਸੀ ਕਰਦੇ। ਔਰ ਬਚਪਨ ਤੋਂ ਤਮੰਨਾ ਸੀ ਵੀ ਪ੍ਰਮਾਤਮਾ ਵਾਹਿਗੁਰੂ ਖੁਦਾ ਕਦੇ ਇਸ ਧਰਤੀ ਤੇ ਆਉਣ ਦਾ ਮੌਕਾ ਦੇਵੇ ਤੇ ਸਾਰੀਆਂ ਖੁਆਇਸ਼ਾਂ ਮੈਂ ਕਹਿੰਦਾ ਅੱਜ ਪੂਰੀਆਂ ਹੋ ਗਈਆਂ ਮੇਰੀਆਂ। ਔਰ ਜਿੰਨੇ ਤੁਸੀਂ ਲੋਕ ਮੁਹੱਬਤ ਕਰਦੇ ਹੋ ਉਹਦੇ ਹਮੇਸ਼ਾ ਕਰਜ਼ਦਾਰ ਰਹਾਂਗੇ ਅਸੀਂ। ਸਾਡੇ ਜਿੰਨਾ ਵੀ ਇੱਥੇ ਭਾਈਚਾਰਾ ਪਹੁੰਚਿਆ ਆਪਣੇ ਰੌਣੀ ਸਾਹਿਬ, ਸਾਡੀ ਬੇਬੇ ਪੰਗੂ ਜੀ, ਵੀਰ ਸਿੰਘ ਜੀ, ਹੋਰ ਵੀ ਕਈ ਕਲਾਕਾਰ ਇੱਥੇ ਪਹੁੰਚੇ ਹੈ ਤੇ ਮੈਂ ਧੰਨਵਾਦ ਕਰਦਾ ਭਾਈ ਨਾਸਰ ਜੀ ਦਾ ਕਿ ਜਿਨ੍ਹਾਂ ਨੇ ਦੋਨਾਂ ਪੰਜਾਬਾਂ ਨੂੰ ਮਿਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਔਰ ਹਮੇਸ਼ਾ ਇਹ ਪਰਿਵਾਰਾਂ ਨੂੰ ਮਿਲਾਉਂਦੇ ਰਹਿੰਦੇ ਨੇ। ਔਰ ਇਹਨਾਂ ਦੀ ਬਹੁਤ ਫੈਨ ਫੋਲੋਇੰਗ ਆ, ਉੱਥੇ ਬਹੁਤ ਲੋਕ ਪਿਆਰ ਕਰਦੇ ਨੇ। ਬਾਕੀ ਜਿੰਨੇ ਵੀ ਪੰਜਾਬੀ ਭਰਾ ਨੇ ਸਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬਹੁਤ ਸਾਰੇ ਜਿੰਨੇ ਵੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਇਹ ਪ੍ਰੋਗਰਾਮ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਅੰਜਮ ਜੀ ਦੇ ਨਾਲ ਗੱਲ ਹੁੰਦੀ ਸੀ ਤੇ ਮੈਨੂੰ ਬਹੁਤ ਚਾਅ ਚੜਿਆ ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਮੈਂ ਲਾਹੌਰ ਦੀ ਧਰਤੀ ਤੇ ਆ ਰਿਹਾ। ਔਰ ਸਭ ਤੋਂ ਵੱਡਾ ਚਾਅ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਆ, ਉਹ ਦਿਲ ਦੇ ਵਿੱਚ ਹਮੇਸ਼ਾ ਤਮੰਨਾ ਰਹੀ ਹੈ, ਉਹ ਵੀ ਅੱਜ ਪੂਰੀ ਹੋ ਜਾਣੀ ਹੈ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ, ਵਾਹਿਗੁਰੂ ਅੱਗੇ, ਖੁਦਾ ਅੱਗੇ ਇਹੀ ਅਰਦਾਸ ਕਰਦਾ, ਇਹੀ ਦੁਆ ਕਰਦਾ ਕਿ ਸਾਡੇ ਮੁਲਕਾਂ ਦੀਆਂ ਦੋਵਾਂ ਦੀਆਂ ਏਦਾਂ ਹੀ ਸਾਂਝਾਂ ਬੜੀਆਂ ਰਹਿਣ, ਏਦਾਂ ਹੀ ਇੱਕ ਦੂਜੇ ਨੂੰ ਪਿਆਰ ਦੇ ਤੋਹਫੇ ਦਿੰਦੇ ਰਹੀਏ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ ਔਰ ਸਾਡਾ ਜਿਹੜਾ ਪਿਆਰ ਹੈ, ਜਿਹੜੀ ਮੁਹੱਬਤ ਹੈ, ਉਹ ਦੁਨੀਆ ਦੇ ਨਕਸ਼ੇ ਦੇ ਉੱਤੇ ਮਿਸਾਲ ਬਣ ਕੇ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਹਾਂਜੀ ਸੋ ਜੀ ਮੈਂ ਇੱਕ ਪ੍ਰੀਤ ਮਹਿੰਦਰ ਤਿਵਾੜੀ ਦਾ ਲਿਖਿਆ ਹੋਇਆ ਗੀਤ ਹੈ, ਮਾਨਕ ਸਾਹਿਬ ਦਾ ਗਾਇਆ ਹੋਇਆ ਚਾਦਰ ਧੀਆਂ ਦਾ ਗੀਤ ਹੈ। ਬਾਬਲ ਦੇ ਵਿਹੜੇ ਵਿੱਚ ਪਲ ਕੇ ਮਟਿਆਰ ਹੋਈ ਧੀ ਦੇ ਜਜ਼ਬਾਤਾਂ ਦੀ ਗੱਲ ਚਾਦਰ ਦੇ ਰੂਪ ਵਿੱਚ ਕਰਨ ਲੱਗਾ। ਜਿਹੜੇ ਧੀਆਂ ਭੈਣਾਂ ਵਾਲੇ ਉਹ ਜ਼ਰੂਰ ਇਸ ਨੂੰ ਇੰਜੋਏ ਕਰਨਗੇ। ਬੂਰ ਪਿਆ ਅੰਬੀਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ, ਅੱਗ ਤੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਭ ਬੁਕਲ ਵਿੱਚ ਰੱਖੀਆਂ। ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਪ ਅਸੀਂ ਸਿਦਕਾਂ ਨਾਲ ਨਿਭਾਈਆਂ, ਕੂੰਜਾਂ ਵਾਂਗ ਪਰੌਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ। ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ। ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕੜੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ। ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ। ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ, ਫਿਕਰਾਂ ਵਿੱਚ ਡੁੱਬਿਆ ਨੀ ਮੇਰਾ ਬਾਬਲ ਭੋਲਾ,
ਫਿਕਰਾਂ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਭੋਲਾ। ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ। ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ। ਦੇਣੀ ਸੀ। ਬਾਬੇ ਨੇ ਲਿਖਿਆ ਕਿ ਤੂੰ ਕਿਉਂ ਢਾਵੇਂ ਮਸਜਿਦ ਮੇਰੀ, ਮੈਂ ਕਿਉਂ ਤੋੜਾਂ ਮੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ। ਸਦੀਆਂ ਵਾਂਗੂ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਜੋ ਇਹ ਸਾਰੇ ਵੀਰ ਮੇਰੇ ਕੋਸ਼ਿਸ਼ਾਂ ਕਰ ਰਹੇ ਆ, ਮੈਂ ਪਹਿਲਾਂ ਵੀ ਸਾਰਿਆਂ ਨਾਲ ਇਕੱਠੇ ਅਸੀਂ ਰਹਿ ਰਹੇ ਆ ਤਾਂ ਗੱਲਾਂ ਕਰਦੇ ਆ, ਨਾਸਰ ਵੀਰ ਨਾਲ, ਅੰਜੁਮ ਗਿੱਲ, ਅੰਜੁਮ ਸਰੋਇਆ ਤੇ ਜੈਬੀ ਵੀਰ ਤੇ ਜਿੰਨੇ ਵੀ ਇਹ ਕਰ ਰਹੇ ਕੋਸ਼ਿਸ਼ਾਂ, ਇਹਨਾਂ ਦੇ ਮੈਨੂੰ ਲੱਗਦਾ ਉਹਨੇ ਵਿਊਜ਼ ਤੁਹਾਡੇ ਇੱਧਰਲੇ ਪਾਸੇ ਨਹੀਂ ਹੋਣੇ ਜਿੰਨੇ ਚੜ੍ਹਦੇ ਵਾਲੇ ਪਾਸੇ ਆ। ਮੈਂ ਮੁਸੱਵਰ ਹਾਂ ਤੇ ਜਦੋਂ ਤਸਵੀਰਾਂ ਬਣਾਉਣਾ ਮੇਰੇ ਨਾਲ ਜਾਂ ਤਾਂ ਗਜ਼ਲਾਂ ਚੱਲਦੀਆਂ, ਉਹ ਵੀ ਇੱਧਰੋਂ ਗੁਲਾਮ ਅਲੀ ਮਹਿਦੀ ਹਸਨ ਹੋਣਾ ਦੀਆਂ, ਨੁਸਰਤ ਫਤਿਹ ਅਲੀ ਖਾਨ ਸਾਹਿਬ, ਤੇ ਜਾਂ ਫਿਰ ਇਹ ਵੀਰਾਂ ਦੇ ਵੀਡੀਓ ਚੱਲ ਰਹੇ ਹੁੰਦੇ ਆ ਤੇ ਮੈਨੂੰ ਨਹੀਂ ਲੱਗਦਾ ਇੱਕ ਵੀ ਮੈਂ ਮਿਸ ਕੀਤਾ ਹੋਊਗਾ। ਮੈਂ ਅੱਜ ਇੱਥੋਂ ਇਹ ਸਟੇਜ ਤੋਂ ਇਹ ਮੁਹੱਬਤ ਦਾ ਪੈਗਾਮ ਦਿੰਦਾ ਹੈ ਕਿ ਜਿਵੇਂ ਅਸੀਂ ਦਿਲਾਂ ਦੇ ਬੂਹੇ ਖੋਲੇ ਆ, ਦੋਹੇ ਮੁਲਕ ਸਰਹੱਦਾਂ ਦੇ ਬੂਹੇ ਵੀ ਐ ਖੋਲਣ। ਆ ਮੈਂ ਗੁੱਸਾ ਲਿਆ ਇੱਥੋਂ, ਯਕੀਨ ਮੰਨਿਓ ਇੱਥੇ ਮੈਨੂੰ ਇੱਧਰਲੇ 3500 ਦਾ ਮਿਲਿਆ ਤੇ ਸਾਨੂੰ ਇਹ ਉੱਧਰ ਜਾ ਕੇ ਉੱਧਰਲੇ 8-10,000 ਰੁਪਈਆ ਦਾ ਮਿਲਦਾ। ਤੁਸੀਂ ਹਿਸਾਬ ਲਾ ਲਓ ਕਿੰਨੇ ਗੁਣਾ। ਉਹ ਵਿਚੋਲੀਏ ਖਾਈ ਜਾਂਦੇ ਆ ਸਾਡੇ ਪੈਸੇ। ਜਿਨ੍ਹਾਂ ਨੇ ਪਹਿਲਾਂ ਵੀ ਵਿੱਚ ਲੀਕ ਖਿੱਚੀ ਉਹਨਾਂ ਚੋਂ ਕੋਈ ਵੀ ਪੰਜਾਬੀ ਨਹੀਂ ਸੀ ਤੇ ਨਾ ਤਾਂ ਗੋਰਾ ਪੰਜਾਬੀ ਸੀ, ਨਾ ਦੋਨਾਂ ਦੇ ਲੀਡਰ ਪੰਜਾਬੀ ਸੀ ਜਿਨ੍ਹਾਂ ਨੇ ਲੀਕ ਖਿੱਚੀ। ਅਸੀਂ ਐਵੇਂ ਵਿਚੋਲੀਏ ਪਾ ਕੇ ਮਿਲਦੇ ਆ, ਜਿਵੇਂ ਆ ਮਿਲ ਰਹੇ ਆ। ਸਿੱਧੇ ਬੂਹੇ ਖੁੱਲਣ, ਦਿਲਾਂ ਦੇ ਬੂਹੇ ਖੁੱਲਣ, ਸਰਹੱਦਾਂ ਦੇ ਬੂਹੇ ਖੁੱਲਣ। ਅਸੀਂ ਆਈਏ ਜਾਈਏ। ਦੋ ਭਰਾ ਵੀ ਕਈ ਵਾਰੀ ਘਰ ਵੱਖ-ਵੱਖ ਕਰ ਲੈਂਦੇ ਆ ਨਾ, ਤੇ ਫੇਰ ਕੀ ਹੋ ਗਿਆ, ਇੱਕ ਦੂਜੇ ਦੇ ਵਿਆਹ ਸ਼ਾਦੀਆਂ ਤੇ ਮੈਂ ਇੱਕ ਭਰਾ ਢਿੱਲਾ ਪੈ ਜਾਂਦਾ, ਦੂਜੇ ਨੂੰ ਗਵਾਂਢੀ ਨੂੰ ਆਵਾਜ਼ ਮਾਰਦਾ ਆਪਦੇ ਭਰਾ ਨੂੰ ਵੀ ਭੱਜ ਕੇ ਆਈ ਵੀ ਬਾਪੂ ਨੂੰ ਹਸਪਤਾਲ ਲੈ ਕੇ ਜਾਣਾ। ਅਸੀਂ ਉਵੇਂ ਇੱਕ ਦੂਜੇ ਨੂੰ ਮਿਲੀਏ, ਉਵੇਂ ਆਈਏ ਜਾਈਏ। ਮੈਂ ਆਪਣੇ ਬ੍ਰਸ਼ ਨਾਲ, ਆਪਣੀ ਕਲਮ ਨਾਲ ਕੁਝ ਉਲੀਕ ਕੇ ਲਿਆਇਆ, ਉਹ ਮੇਰੇ ਵੀਰਾਂ ਦੀ ਨਜ਼ਰ ਕਰਦਾ। ਸਭ ਤੋਂ ਪਹਿਲਾਂ ਅਹਿਮਦ ਰਜ਼ਾ ਸਾਹਿਬ, ਆਓ ਜੀ। ਹਾਏ 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 ਹਾਏ। ਇਹਨਾਂ ਦੀ ਭਾਗ ਭਰੀ, ਇਹਨਾਂ ਦੀ ਹੀਰ, ਇਹਨਾਂ ਦੀ ਅਸੀਂ ਸੋਹਣੀ ਵੀ ਕਹਿ ਲੈਂਦੇ ਹਾਂ, ਸੱਸੀ ਵੀ ਕਹਿ ਲੈਂਦੇ। ਅੱਲਾ ਕਰੇ ਸੱਸੀ ਨਾ ਹੋਵੇ, ਵਿਚਾਰੇ ਨੂੰ ਬੜਾ ਮਾੜਾ ਹੋਇਆ ਸੀ ਤੇ ਲੇਕਿਨ ਇਹਨਾਂ ਦੀ ਜੀਵਨ ਦੀ ਸਾਥੀ, ਇਹਨਾਂ ਦੀ ਪਿਆਰੀ ਕਹਿ ਲਓ, ਇਹਨਾਂ ਦੀ ਦੋਸਤ ਮਿੱਤਰ ਗਜ਼ਲ ਜੀ, ਅਸੀਂ ਉਹਨਾਂ ਨੂੰ ਵੀ ਕਹਾਂਗੇ ਸੀਮਾ ਗਜ਼ਲ ਇਹਨਾਂ ਦਾ ਪੂਰਾ ਨਾਂ। ਇੱਕ ਵਾਰੀ ਤਾੜੀਆਂ ਮਾਰੋ ਕਿਉਂਕਿ ਹਰ ਗੱਲ ਦੇ ਵਿੱਚ ਇਹ ਕਹੇਗਾ, ਸਿਆਣੇ ਕਹਿੰਦੇ ਆ ਭਾਵੇਂ ਕਿਸੇ ਨਿਆਣੇ ਕੋ ਵੀ ਗੱਲ ਸੁਣੀ ਹੋਵੇ ਨਾ, ਸਿਆਣੇ ਤੇ ਪਾ ਦੇਣੀ। ਜੋ ਅੱਗੇ ਲੜਕੇ ਹਨ ਕੋ ਖਾਓ। ਲੈ ਹੁਣ ਮੈਂ ਅੰਜੁਮ ਸਰੋਇਆ ਨੂੰ ਬੁਲਾਵਾਂਗਾ ਕਿ ਉਹ ਆਣ। ਪਹਿਲੇ ਰਣਜੀਤ ਸਿੰਘ ਡੱਬ ਟਰੈਵਲ ਸਪੇਨ ਵੱਲੋਂ ਇਹ ਜਨਾਬ ਉਹਨਾਂ ਨੇ ਉਚੇਚੇ ਤੌਰ ਤੇ बहुत बहुत बर्थडे वाले अंग्रेजी वही अपने आप में दे दिया ना। ਇਹ ਸਨਮਾਨ ਜਿਹੜਾ ਹਾਂ ਉਹ ਇੱਥੇ ਦੇ ਪੰਜਾਬੀ ਇਲਮ ਨਾਲ, ਲਿਖਤ ਨਾਲ, ਕਲਾ ਨਾਲ। ਆ ਤਸਵੀਰ ਹੈ ਜੀ,
अल्लाह ही अल्लाह अल्लाह